ਜੀ ਡਾਕਟਰ ਸਾਹਿਬ, ਲਾਸਟ ਵਾਲੇ ਸੈਕਸ਼ਨ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1637 ਚ ਅੱਜ ਦੇ ਦਿਨ ਸਾਡੇ ਮਹਾਨ ਵਿਦਵਾਨ ਸਕਾਲਰ ਜਿਨ੍ਹਾਂ ਨੇ ਪਹਿਲੀ ਬੀੜ ਆਦ ਬੀੜ ਗੁਰੂ ਗ੍ਰੰਥ ਸਾਹਿਬ ਲਿਖੀ ਗੁਰੂ ਅਰਜਨ ਸਾਹਿਬ ਦੀ ਸਰਪ੍ਰਸਤੀ ਗਾਈਡੈਂਸ ਦੇ ਥੱਲੇ ਜੀ ਭਾਈ ਗੁਰਦਾਸ ਜੀ ਉਹਨਾਂ ਨੇ ਚੜ੍ਹਾਈ ਕੀਤੀ। ਔਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਹੋਣ ਜਿਨ੍ਹਾਂ ਨੇ ਸਾਨੂੰ ਪਹਿਲੀਆਂ ਪਾਤਸ਼ਾਹੀਆਂ ਦੇ ਇਤਿਹਾਸ ਦੇ ਨਾਲ ਵੀ ਜੋੜਿਆ, ਔਰ ਉਹਨਾਂ ਦੇ ਕਵਿਤ ਹੋਣ ਜਿਹੜਾ ਅਸੀਂ ਇੱਕ ਦਿਨ ਹਫ਼ਤੇ 'ਚ ਡਿਸਕਸ ਕਰਦੇ ਹਾਂ। ਇੰਨੇ ਕੁ ਉਹ ਵਿਜ਼ਡਮ ਨਾਲ ਸਿਆਣਪ ਨਾਲ ਭਰੀਆਂ ਹੋਈਆਂ ਲਿਖਤਾਂ ਨੇ, ਔਰ ਗੁਰੂ ਦੇ ਸ਼ਰਧਾ ਪਿਆਰ ਦੇ ਵਿੱਚ ਜਿਸ ਆਜ਼ਿਜ਼ੀ ਦੇ ਨਾਲ ਜਿਵੇਂ ਆਜ਼ਿਜ਼ ਹੋ ਕੇ ਭਾਈ ਸਾਹਿਬ ਨੇ ਰਚਨਾ ਕੀਤੀ ਹੈ, ਉਹਨਾਂ ਦੇ ਇੱਕ ਇੱਕ ਸ਼ਬਦ 'ਚੋਂ ਗੁਰੂ ਪਿਆਰ ਚੋ ਚੋ ਪੈਂਦਾ, ਇੱਕ ਇੱਕ ਸ਼ਬਦ ਉਹਨਾਂ ਦਾ ਗੁਰੂ ਪਿਆਰ ਦੇ ਵਿੱਚ ਗੁੜਾਉਂਦਾ ਜੀ। ਔਰ ਉਹਨਾਂ ਨੇ ਇਤਿਹਾਸ ਦੀ ਉਸ ਤਬਦੀਲੀ ਦੇ ਮੌਕੇ ਵੀ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਉਸ ਦੇ ਵੀ ਉਹ ਵਿਟਨੈਸ ਨੇ, ਹਰਮੰਦਰ ਸਾਹਿਬ ਦੀ ਕਾਇਮੀ, ਅਕਾਲ ਤਖਤ ਦੀ ਕਾਇਮੀ, ਔਰ ਜਦੋਂ ਅਸੀਂ ਅਕਾਲ ਤਖਤ ਦੀ ਕਾਇਮੀ ਬਾਰੇ ਇਹ ਇਤਿਹਾਸਕ ਜਿਹੜੀ ਲਿਖਤ ਨੂੰ ਦੁਹਰਾਉਂਦੇ ਹਾਂ ਕਿ ਕਿੰਨੀ ਰਾਜ ਨਾ ਹੱਥ ਲਗਾਇਓ ਬੁੱਢੇ ਤੇ ਗੁਰਦਾਸ ਬਣਾਇਓ ਜੀ, ਕਿ ਕਿਸੇ ਹੋਰ ਰਾਜ ਦਾ ਹੱਥ ਨਹੀਂ ਲੱਗਾ, ਬਾਬਾ ਬੁੱਢਾ ਭਾਈ ਗੁਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਉਸ ਦਾ ਨੀਂਹ ਪੱਥਰ ਰੱਖਿਆ, ਫਾਊਂਡੇਸ਼ਨ ਸਟੋਨ ਰੱਖਿਆ। ਫਿਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਸਾਰੇ ਉਹ ਬੇਸ਼ੱਕ ਹਰਮੰਦਰ ਸਾਹਿਬ ਦੀ ਰਚਨਾ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਸਿਰਜਿਆ ਜਾਣਾ ਹੋਏ, ਔਰ ਉਸ ਹਵਾਲੇ ਨਾਲ ਉਹਨਾਂ ਦੀ ਸ਼ਹਾਦਤ ਦੀ ਉਹ ਗਵਾਹੀ ਜਿਸ ਨੂੰ ਭਾਈ ਸਾਹਿਬ ਨੇ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਨੀ ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਨੀ। ਹੁਣ ਇਹ ਸਾਰਾ ਗੁਰੂ ਅਰਜਨ ਵਿਟੋਂ ਕੁਰਬਾਨੀ। ਹੁਣ ਇਹ ਉਹ ਸਟੇਜ ਹੈ ਕਿ ਭਾਈ ਕਿਵੇਂ ਗੁਰੂ ਸਾਹਿਬ ਉਸ ਹਾਲਤ ਦੇ ਵਿੱਚ ਵੀ ਉਵੇਂ ਹੀ ਨਿਰੰਕਾਰ ਦੇ ਨਾਲ ਨੇ, ਜਿਵੇਂ ਪਤੰਗਾ ਜਿਹੜਾ ਸ਼ਮਾ ਦੇ ਨਾਲ ਹੈ, ਜਿਵੇਂ ਮੱਛੀ ਪਾਣੀ ਦੇ ਵਿੱਚ ਹੈ, ਜਿਵੇਂ ਭੌਰਾ ਫੁੱਲ ਦੇ ਨਾਲ ਹੈ, ਕਿ ਗੁਰੂ ਅਰਜਨ ਤੋਂ ਕੁਰਬਾਨ 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 ਵਿਟੋ ਕੁਰਬਾਨ। ਤੇ ਜੇ ਫਿਰ ਤਬਦੀਲੀ ਹੁੰਦੀ ਹੈ ਜਦੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਦੇ ਨੇ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਇਹ ਹੁਕਮਨਾਮਾ ਪਹਿਲਾਂ ਆਉਂਦਾ। ਹੁਣ ਬਹੁਤ ਸਾਰਿਆਂ ਦੇ ਲਈ ਇਹ ਤਬਦੀਲੀ ਨੂੰ ਸਵਾਲੋ ਕਰਨਾ ਜਾਂ ਸਮਝਣਾ ਸੌਖਾ ਨਹੀਂ ਹੈ। ਤੇ ਫਿਰ ਭਾਈ ਗੁਰਦਾਸ ਜੀ ਦੀ ਕਲਮ ਚੱਲਦੀ ਹੈ ਔਰ ਉਸ ਤਬਦੀਲੀ ਨੂੰ ਉਹ ਬਿਆਨ ਕਰਦੇ ਨੇ ਕਿ ਭਾਈ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਹੁਣ ਇਹ ਜਿਹੜਾ ਕਿ ਗੁਰੂ ਅਰਜਨ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਆ ਕੇ ਬੈਠ ਗਏ ਨੇ ਕਿ ਭਾਈ ਇਹ ਜਿਹੜੇ ਗੁਰੂ ਨੇ ਦਲ ਪੰਜਨ ਗੁਰੂ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਜੀ, ਕਿ ਇਧਰ ਇਹ ਦਲਾਂ ਨੂੰ ਤੋੜਨ ਵਾਲਾ, ਦੁਸ਼ਮਣ ਦੇ ਦਲਾਂ ਨੂੰ ਭੰਨਣ ਵਾਲਾ ਗੁਰੂ ਸੂਰਮੇ ਬਹੁਤ ਵੱਡਾ ਯੋਧ ਹੈ, ਪਰ ਪਰਉਪਕਾਰੀ, ਕਿ ਅਲਟੀਮੇਟਲੀ ਜਿਹੜਾ ਗੁਰੂ ਨਾਨਕ ਦੇ ਘਰ ਦਾ ਪਰਉਪਕਾਰ ਦਾ ਸੁਨੇਹਾ ਹੈ, ਮਨੁੱਖਤਾ ਦੀ ਸੇਵਾ ਦਾ ਸੁਨੇਹਾ ਹੈ, ਇਹ ਵੀ ਇਸ ਦੇ ਨਾਲ ਹੈ। ਦਲ ਪੰਜਨ ਗੁਰੂ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਔਰ ਇਹ ਜਿਹੜਾ ਸਾਰਾ ਔਰ ਗੁਰੂ ਹਰਗੋਬਿੰਦ ਸਾਹਿਬ ਦੇ ਗੋਦ ਦੇ ਵਿੱਚ ਹੀ ਭਾਈ ਸਾਹਿਬ ਜਿਹੜੇ ਨੇ ਉਹ ਆਪਣੇ ਸਵਾਸ ਛੱਡਦੇ ਨੇ, ਉਹਨਾਂ ਦਾ ਸੰਸਕਾਰ ਔਰ ਸਾਰੀਆਂ ਅੰਤਮ ਰਸਮਾਂ ਗੁਰੂ ਸਾਹਿਬ ਅਦਾ ਕਰਦੇ ਨੇ। ਔਰ ਭਾਈ ਗੁਰਦਾਸ ਜੀ ਨੇ ਜਿਸ ਕਦਰ ਸਿੱਖੀ ਦੀ ਸੇਵਾ ਕੀਤੀ ਹੈ, ਉਸ ਤੋਂ ਬਾਅਦ ਅਸੀਂ 4 ਸਦੀਆਂ 'ਚ ਦੇਖਦੇ ਹਾਂ ਕਿ ਉਸ ਲੈਵਲ ਦਾ ਸਕਾਲਰ ਡੈਡੀਕੇਸ਼ਨ, ਉਸ ਕਿਸਮ ਦੇ ਬਹੁਤ ਸਾਰੀਆਂ ਜ਼ਬਾਨਾਂ ਦੇ ਮਾਹਿਰ ਨੇ ਉਹਨਾਂ ਦੀਆਂ ਲਿਖਤਾਂ 'ਚੋਂ। ਔਰ ਉਸ ਜ਼ਮਾਨੇ 'ਚ ਬਨਾਰਸ ਜਿਹੜਾ ਉਦੋਂ ਵੀ ਪੰਡਤਾਂ ਦਾ ਗੜ੍ਹ ਸੀ, ਅੱਜ ਵੀ ਹੈ, ਉੱਥੇ ਸਿੱਖੀ ਪ੍ਰਚਾਰ ਦੇ ਲਈ ਜਿਹੜਾ ਹੈ ਉਹਨਾਂ ਨੂੰ ਭੇਜਿਆ ਜਾਂਦਾ ਹੈ। ਜੇ ਚੈਲੰਜ ਹੁੰਦਾ ਹੈ ਪ੍ਰਿਥੀਏ ਗੁਰੂ ਸਾਹਿਬ ਦਾ ਵੱਡਾ ਭਰਾ ਹੀ ਖਰਾਬ ਕਰਦਾ ਤੇ ਫਿਰ ਕਿਵੇਂ ਉਹਨੂੰ ਵੀ ਐਕਸਪੋਜ਼ ਕਰਦੇ ਨੇ। ਮੀਣਿਆਂ ਦੀ ਵਾਰ ਜਿਹੜੀ ਹੈ ਉਹ ਭਾਈ ਗੁਰਦਾਸ ਜੀ ਨੇ ਲਿਖੀ। ਸੋ ਅੰਦਰੂਨੀ ਲੀਡਰਸ਼ਿਪ ਕ੍ਰਾਈਸਿਸ ਨੂੰ ਡੀਲ ਕਰਨਾ, ਦੁਸ਼ਮਣ ਦੇ ਨਾਲ ਜੋ ਚੱਲ ਰਿਹਾ ਹੈ ਉਸ ਨੂੰ ਤੁਸੀਂ ਕਿਵੇਂ ਤੁਹਾਡੀ ਲਹਿਰ ਨੂੰ ਇਫੈਕਟ ਕਰਦਾ ਹੈ, ਔਰ ਇਸ ਲੈਵਲ ਦਾ ਲਿਟਰੇਚਰ ਪ੍ਰੋਡਿਊਸ ਕਰਨਾ। ਸੋ ਇਹ ਪੰਥ ਨੇ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਉਹਨਾਂ ਨੂੰ ਹੀ ਇਹ ਮਾਣ ਦਿੱਤਾ ਕਿ ਉਹਨਾਂ ਦੀਆਂ ਰਚਨਾਵਾਂ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਰਾਗੀ ਸਿੰਘ ਗਾਇਨ ਕਰਦੇ ਨੇ। ਔਰ ਅੱਜ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੋਏ ਤੇ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਭਾਈ ਗੁਰਦਾਸ ਜੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਹ 6ਵੇਂ ਪਾਤਸ਼ਾਹ ਦੇ ਹਵਾਲੇ ਨਾਲ ਗੱਲ ਕੀਤੀ ਹੈ, 5ਵੇਂ ਪਾਤਸ਼ਾਹ ਦੇ, ਸੋ ਭਾਈ ਗੁਰਦਾਸ ਇੱਕ ਉਹ ਰੋਲ ਮਾਡਲ ਗੁਰਸਿੱਖ ਨੇ ਜਿਹੜੇ ਕਿ ਰਿਸ਼ਤੇ ਦੇ ਵਿੱਚ ਜਿਹੜੇ ਨੇ ਉਹ ਭਾਵੇਂ ਉੱਚੇ ਸਨ, ਵੱਡੇ ਸਨ ਗੁਰੂ ਅਰਜਨ ਸਾਹਿਬ ਦੇ, ਪਰ ਗੁਰੂ ਜੋਤ ਦੇ ਸਾਹਮਣੇ ਉਹਨਾਂ ਨੇ ਇੱਕ ਸਿੱਖ ਦੇ ਨਾਤੇ ਆਪਣਾ ਸਾਰਾ ਜੀਵਨ ਜੀਵਿਆ ਔਰ ਫਿਰ ਗੁਰੂ ਚਰਨਾਂ ਦੇ ਵਿੱਚ ਹੀ ਆਪਣਾ ਜਿਹੜਾ ਉਹ ਸਰੀਰ ਦਿੱਤਾ ਜੀ। 1923 ਦੇ ਵਿੱਚ ਬੱਬਰ ਅਕਾਲੀ ਲਹਿਰ 'ਚ ਫੜੇ ਗਏ 63 ਜਿਹੜੇ ਬੱਬਰ ਅਕਾਲੀ ਸੀ ਉਹਨਾਂ ਦੇ ਉੱਤੇ ਦੋਸ਼ ਆਇਦ ਕੀਤੇ ਗਏ ਜਿਨ੍ਹਾਂ ਨੂੰ ਚਾਰਜ ਕਰਨਾ ਕਹਿੰਦੇ ਨੇ। 1965 'ਚ ਕਿਉਂਕਿ ਅਸੀਂ 22 ਸਤੰਬਰ ਨੂੰ ਗੱਲ ਕੀਤੀ ਕਿ ਭਾਰਤ ਪਾਕਿਸਤਾਨ ਦਾ ਸੀਜ਼ਫਾਇਰ ਹੋਇਆ 65 ਦੀ ਜੰਗ ਦਾ, ਤੇ ਅਗਲੇ ਦਿਨ ਹੀ ਲਾਲ ਬਹਾਦਰ ਸ਼ਾਸਤਰੀ ਨੇ ਜੋ ਇਕਰਾਰ ਸਿੱਖਾਂ ਨਾਲ ਕੀਤਾ ਸੀ ਉਹ ਪੁਗਾਉਂਦੇ ਪੰਜਾਬੀ ਸੂਬੇ ਵਾਸਤੇ ਵਿਚਾਰ ਕਰਨ ਦੇ ਲਈ 3 ਮੈਂਬਰੀ ਕਮੇਟੀ ਮਿਨਿਸਟਰਾਂ ਦੀ ਬਣਾਈ, ਜਿਹਦੇ 'ਚ ਇੰਦਰਾ ਗਾਂਧੀ, ਚੌਹਾਨ ਔਰ ਮਹਾਵੀਰ ਤਿਆਗੀ ਇਹ 3 ਸਨ। ਔਰ ਇਹਨਾਂ ਦੇ ਨਾਲ ਇੱਕ ਸਲਾਹਕਾਰ ਕਮੇਟੀ ਬਣਾਈ 22 ਮੈਂਬਰ ਆਫ ਪਾਰਲੀਮੈਂਟ ਉਹਦੇ 'ਚ ਸਨ, ਜਿਨ੍ਹਾਂ ਦਾ ਚੇਅਰਮੈਨ ਹੁਕਮ ਸਿੰਘ ਨੂੰ ਬਣਾਇਆ ਜਿਹੜਾ ਕਿ ਸਪੀਕਰ ਸੀ ਰਿਹਾ ਉਸ ਵੇਲੇ ਪਾਰਲੀਮੈਂਟ ਦਾ। ਔਰ ਇੰਦਰਾ ਗਾਂਧੀ ਨੇ ਆਪਣੀ ਜਿਹੜੀ ਆਟੋਬਾਇਓਗ੍ਰਾਫੀ ਮਾਈ ਟਰੂਥ ਲਿਖੀ ਹੈ ਉਹਦੇ 'ਚ ਉਹਨੇ ਕਿਹਾ ਕਿ ਜਦੋਂ ਫਿਰ ਉਹ ਪ੍ਰਧਾਨ ਮੰਤਰੀ ਬਣੀ, ਸ਼ਾਸਤਰੀ ਦੀ ਡੈਥ ਹੋ ਗਈ, ਰਿਪੋਰਟ ਤਾਂ ਇਹਨਾਂ ਦੀ ਬਾਅਦ 'ਚ ਹੀ ਆਈ, ਤੇ ਕਹਿੰਦੇ ਕਿ ਮੈਨੂੰ ਇਹ ਪਤਾ ਲੱਗਾ ਕਿ ਵੀ ਮੈਂ ਇਹ ਜਿਹੜੀ ਹੁਕਮ ਸਿੰਘ ਕਮੇਟੀ ਰਿਪੋਰਟ ਦੇਣ ਜਾ ਰਹੀ ਉਹ ਪੰਜਾਬੀ ਸੂਬਾ ਬਣਾਉਣ ਦੇ ਹੱਕ 'ਚ ਹੈ। ਮੈਂ ਨਹੀਂ ਸੀ ਚਾਹੁੰਦੀ, ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਬਟ ਇਟ ਵਾਸ ਟੂ ਲੇਟ, ਔਰ ਆਲਰੇਡੀ ਜਿਹੜਾ ਪੰਜਾਬੀ ਸੂਬੇ ਦੀ ਗੱਲ ਇਹ ਉਹਦੀ ਜ਼ਹਿਨੀਅਤ ਸੀ ਇਸ ਇੰਦਰਾ ਗਾਂਧੀ ਦੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਹਾਰਵਰਡ ਜਿਹੜੀ ਅੱਜ ਯੂਨੀਵਰਸਿਟੀ ਵਰਲਡ ਫੇਮਸ ਹੈ, 1642 ਚ ਪਹਿਲੀ ਵਾਰ ਹਾਰਵਰਡ ਕਾਲਜ ਆਫ ਕੈਂਬਰਿਜ ਮੈਸੇਚਿਊਸੇਟਸ ਦੇ ਹੋਂਦ ਦੇ ਵਿੱਚ ਆਇਆ। 1803 ਦੇ ਵਿੱਚ ਅੱਸੇ ਮਹਾਰਾਸ਼ਟਰ ਦੀ ਲੜਾਈ 'ਚ ਆਰਥਰ ਵੈਂਜ਼ਲੀ ਨੇ ਮਰਾਠਿਆਂ ਦਾ ਲੱਕ ਤੋੜਿਆ। ਇਹੀ ਵੈਂਜ਼ਲੀ ਹੈ ਜਿਹਨੇ 1799 ਚ ਟੀਪੂ ਸੁਲਤਾਨ ਨੂੰ ਹਰਾਇਆ ਸੀ। 1844 ਚ ਜੌਨ ਗੌਡਫ੍ਰਿੰਡ ਨੇ ਨੈਪੋਚਨ ਗ੍ਰਹਿ ਦੀ ਖੋਜ ਕੀਤੀ। 1932 ਚ ਕਿੰਗਡਮ ਆਫ ਹਜ਼ਾਜ਼ ਤੇ ਨਜ਼ਦ ਜਿਹੜੇ ਨੇ ਮਰਜ ਹੋ ਕੇ ਸਾਊਦੀ ਅਰੇਬੀਆ ਬਣਿਆ। 1938 ਦੇ ਵਿੱਚ ਇੱਕ ਟਾਈਮ ਕੈਪਸੂਲ ਜਿਹੜਾ ਹੈ ਉਹ ਦੱਬਿਆ ਗਿਆ ਹੈ ਵਰਲਡ ਫੇਅਰ ਦੇ ਵਿੱਚ ਨਿਊਯਾਰਕ, ਜਿਹੜਾ ਕਿ 6939 ਨੂੰ ਖੋਲਿਆ ਜਾਏਗਾ। ਉਹਦੇ 'ਚ ਕਿਸੇ ਵੂਮਨ ਦਾ ਹੈਟ ਹੈ, ਕੋਈ ਪਾਈਪ ਰੱਖੀ ਹੈ। ਜਦੋਂ 4000 ਸਾਲ ਬਾਅਦ ਹੁਣ ਤੋਂ ਲੋਕ ਖੋਲਣਗੇ, ਦੇਖਣਗੇ ਜੀ ਥੱਲੇ ਕੀ ਸੀ। ਉਹ ਟਾਈਮ ਕੈਪਸੂਲ ਹੈ। ਉਹਦੇ ਦੇਖੀ ਇੰਦਰਾ ਗਾਂਧੀ ਨੇ ਵੀ ਦਿੱਲੀ 'ਚ ਦੱਬਿਆ, ਉਹਨੇ ਆਪਣਾ ਖਾਨਦਾਨ ਦੀਆਂ ਹੀ ਚੀਜ਼ਾਂ ਰੱਖੀਆਂ ਹੋਣੀਆਂ। 1939 ਦੇ ਵਿੱਚ ਸਿਗਮੰਡ ਫਰੂਡ ਜਿਹੜਾ ਬਹੁਤ ਵੱਡਾ ਮਨੋਵਿਗਿਆਨੀ ਹੋਇਆ, ਉਹਦੀ ਮੌਤ ਹੋਈ। 1942 ਚ ਸਟੈਲਿਨਗਰਾਡ ਦੇ ਵਿੱਚ ਰਸ਼ੀਅਨ ਕਾਊਂਟਰ ਆਫੈਂਸਿਵ ਸ਼ੁਰੂ ਹੋਇਆ ਔਰ 1993 ਚ ਸਾਊਥ ਅਫਰੀਕਾ ਦੇ ਗੋਰਿਆਂ ਨੇ ਵੋਟਾਂ ਪਾ ਕੇ ਪਹਿਲੀ ਵਾਰ ਨੈਲਸਨ ਮੰਡੇਲਾ ਦੀ ਕਮਾਂਡ ਥੱਲੇ ਅਫਰੀਕਨ ਨੈਸ਼ਨਲ ਕਾਂਗਰਸ ਕਾਲਿਆਂ ਦੀ ਬਹੁਗਿਣਤੀ ਸਰਕਾਰ ਦੀ ਹਮਾਇਤ ਕੀਤੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ 5ਵੇਂ ਪਾਤਸ਼ਾਹ ਦੀ ਰਚਨਾ ਸ਼ਲੋਕ ਸਹਿਸਕ੍ਰਿਤੀ ਦੇ ਇੱਕ ਸ਼ਲੋਕ ਨੂੰ ਚੁਣਿਆ ਜੀ, ਜਿਸ ਦੇ ਜਿਹੜਾ ਸ਼ਲੋਕ ਹੈ, ਅਧਰੰਗ ਧਰੰਗ ਧਾਰਣੇ ਨਿਰਧਨੰਗ ਧਨ ਨਾਮ ਨਰ ਹਰੈ, ਅਨਾਥ ਨਾਥ ਗੋਬਿੰਦੈ ਬਲਹੀਣ ਬਲ ਕੇਸ਼ਵੈ ਸਰਬ ਭੂਤ ਦਇਆਲ ਅਚੁੱਤ ਦੀਨ ਬਾਂਧਵ ਦਾਮੋਦਰੈ, ਘਟ ਘਟ ਬਸੰਤ ਵਾਸੁਦੇਵੈ ਪਾਰ ਬ੍ਰਹਮ ਪਰਮੇਸ਼ਰੈ, ਜਚੰਤ ਨਾਨਕ ਕਿਰਪਾਲ ਪ੍ਰਸਾਦੰ ਨੈ ਬਿਸਰੰਤ ਨਾਰਾਇਣ ਜੀ। ਉਹ ਨਿਰੰਕਾਰ ਉਹਨਾਂ ਨੂੰ ਧਿਰ ਦਿੰਦੇ ਨੇ, ਸਹਾਰਾ ਦਿੰਦੇ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ, ਕੋਈ ਆਧਾਰ ਨਹੀਂ ਹੁੰਦਾ। ਅਧਰੰਗ ਧਰੰਗ ਧਾਰਣੇ ਜਿਹੜੇ ਬਿਨਾਂ ਕਿਸੇ ਆਸਰੇ ਤੋਂ ਨੇ, ਉਹਨਾਂ ਦਾ ਨਿਰੰਕਾਰ ਆਸਰਾ। ਨਿਰਧਨੰਗ ਧਨ ਨਾਮ ਨਰ ਹਰੈ, ਜਿਹੜੇ ਨਿਰਧਨ ਨੇ ਉਹਨਾਂ ਨੂੰ ਅਕਾਲ ਪੁਰਖ ਨਾਮ ਦਾ ਖਜ਼ਾਨਾ ਦਿੰਦਾ। ਹੁਣ ਇਹ ਬੜੀ ਯੂਨੀਕ ਗੱਲ ਹੈ ਕਿ ਜਿਸ ਕੋਲ ਨਾਮ ਆ ਜਾਂਦਾ ਉਹ ਤਾਂ ਧਨ ਹੋਣ ਜਾਂ ਨਾ ਹੋਣ ਦੀ ਫੀਲਿੰਗ ਤੋਂ ਹੀ ਬਾਹਰ ਚਲਾ ਜਾਂਦਾ, ਉੱਪਰ ਉੱਠ ਜਾਂਦਾ। ਸੋ ਨਿਰੰਕਾਰ ਨਾਮ ਦਾ ਖਜ਼ਾਨਾ ਉਹਨਾਂ ਨੂੰ ਦਿੰਦਾ ਜਿਨ੍ਹਾਂ ਕੋਲ ਭਾਵੇਂ ਦੁਨਿਆਵੀ ਧਨ ਨਾ ਵੀ ਹੋਏ। ਅਨਾਥ ਨਾਥ ਗੋਬਿੰਦ ਹੈ, ਜਿਹੜੇ ਅਨਾਥ ਨੇ, ਔਰਫਨ ਨੇ,
ਨਿਰੰਕਾਰ ਉਹਨਾਂ ਦਾ ਨਾਥ ਨੇ, ਉਹਨਾਂ ਦੇ ਮਾਲਕ ਨੇ। ਬਲਹੀਣ ਬਲ ਕੇਸਵੈ, ਜਿਹੜੇ ਬਲਹੀਣ ਨੇ, ਬਿਨਾਂ ਤਾਕਤ ਤੋਂ ਨੇ, ਜਿਨ੍ਹਾਂ ਦੀਆਂ ਕੋਈ ਦੁਨਿਆਵੀ ਬਾਹਾਂ ਨਹੀਂ ਨੇ। ਇਹ ਨਹੀਂ ਕਿ ਉਹਨਾਂ ਦੀਆਂ ਬਾਹਾਂ ਤਾਕਤ ਤੋਂ ਹੈ ਕਿ ਉਹ ਕੋਈ ਟੁੰਡੇ ਨੇ, ਪਰ ਬਲਹੀਣ ਜਿਨ੍ਹਾਂ ਦੀ ਤਾਕਤ ਨਹੀਂ ਹੈ, ਉਹਨਾਂ ਦਾ ਜਿਹੜਾ ਆਧਾਰ ਕੇਸਵ ਹੈ, ਉਹ ਸੁੰਦਰ ਕੇਸਾਂ ਵਾਲਾ ਨਿਰੰਕਾਰ ਉਹਨਾਂ ਦਾ ਬਲ ਹੈ। ਸਰਬ ਭੂਤ ਦਇਆਲ, ਸਰਬ ਭੂਤ ਹੈ, ਸਾਰਿਆਂ ਜੀਵਾਂ ਦੇ ਉੱਤੇ ਉਹ ਦਿਆਲਤਾ ਕਰਨ ਵਾਲੇ ਨੇ, ਉਹ ਦਇਆ ਕਰਨ ਵਾਲੇ ਨੇ। ਅਚੁੱਤ ਦੀਨ ਬਾਂਧਵ ਦਾਮੋਦਰ ਹੈ, ਉਹ ਨਾ ਹਿੱਲਣ ਵਾਲੇ ਨੇ, ਇਟਰਨਲ ਨੇ, ਤੇ ਹਮੇਸ਼ਾ ਉਹ ਉਹਨਾਂ ਦੀਨਾ ਬੰਧੂ ਜਿਹੜੇ ਵਿਚਾਰੇ ਬੇਸਹਾਰਾ ਮੀਕ ਲੋਕ ਨੇ, ਉਹਨਾਂ ਦੀ ਉਹ ਸਟਰੈਂਥ ਨੇ, ਉਹਨਾਂ ਦੀ ਫੈਮਿਲੀ ਨੇ। ਦਾਮੋਦਰ ਹੈ। ਘਟ ਘਟ ਬਸੰਤ ਵਾਸਦੇਵ ਹੈ, ਪਾਰ ਬ੍ਰਹਮ ਪਰਮੇਸ਼ਰ ਹੈ, ਕਿ ਉਹ ਵਾਸਦੇਵ ਨਿਰੰਕਾਰ ਦੇ ਨਾਂ ਨੇ। ਉਹ ਨਿਰੰਕਾਰ ਹਰ ਘਟ ਦੇ ਵਿੱਚ, ਹਰ ਹਿਰਦੇ ਦੇ ਵਿੱਚ ਵਸਦਾ ਹੈ। ਉਸ ਦੇ ਵਿੱਚ ਉਹ ਵਸ ਕੇ ਉਹਨਾਂ ਨੂੰ ਆਨੰਦਦਾਇਕ ਕਰਦਾ ਹੈ। ਤੇ ਇਹੋ ਜਿਹੇ ਵਾਹਿਗੁਰੂ ਨੂੰ ਗੁਰੂ ਸਾਹਿਬ ਫਰਮਾਉਂਦੇ ਨੇ ਜਾਚੰਤ ਨਾਨਕ, ਪੰਜਵੇਂ ਨਾਨਕ ਕਹਿੰਦੇ ਨੇ ਕਿ ਮੈਂ ਉਸ ਨਿਰੰਕਾਰ ਦੇ ਅੱਗੇ ਜਾਚਕ ਬਣ ਕੇ, ਅਰਜ਼ੋਈ ਵਾਲਾ ਬਣ ਕੇ, ਓਬੀਡੀਐਂਟ ਬਣ ਕੇ ਮੈਂ ਇਹ ਮੰਗ ਕਰਦਾ ਕਿਰਪਾਲ ਪ੍ਰਸਾਦੰ, ਕਿ ਹੇ ਵਾਹਿਗੁਰੂ, ਪ੍ਰਸਾਦ ਵੀ ਕਿਰਪਾ ਨੂੰ ਕਹਿੰਦੇ ਨੇ, ਇਸ ਲਈ ਅਸੀਂ ਪ੍ਰਸਾਦ ਕਹਿੰਦੇ ਜੀ। ਇਹ ਸੰਸਕ੍ਰਿਤ ਚੋਂ ਆਇਆ ਸ਼ਬਦ ਹੈ। ਇੱਕ ਪ੍ਰਸਾਦ ਹੈ, ਪ੍ਰਸਾਦ ਜਿਹੜਾ ਮਹਿਲ ਨੂੰ ਕਹਿੰਦੇ ਨੇ, ਇੱਕ ਪ੍ਰਸਾਦ ਕਿਰਪਾ ਹੈ। ਸੋ ਗੁਰੂ ਪੰਜਵੇਂ ਨਾਨਕ ਫਰਮਾਉਂਦੇ ਨੇ ਜਾਚੰਤ ਨਾਨਕ, ਕਿ ਮੈਂ ਜਾਚਨਾ ਕਰਦਾ ਕਿਰਪਾਲ ਪ੍ਰਸਾਦੰ, ਹੇ ਵਾਹਿਗੁਰੂ ਕਿਰਪਾ ਕਰੋ। ਕੀ ਕਿਰਪਾ ਕਰੋ? ਨੈ ਬਿਸਰੰਤ ਨਾਰਾਇਣ ਹੈ ਜੀ, ਕਿ ਮੈਨੂੰ ਕਦੇ ਵੀ ਮੇਰਾ ਵਾਹਿਗੁਰੂ ਨਾ ਭੁੱਲੇ। ਇਹੀ ਮੇਰੀ ਮੰਗ ਹੈ। ਤੇ ਇਹੀ ਕਿਤੇ ਭਾਈ ਵੀਰ ਸਿੰਘ ਫਿਰ ਕਹਿੰਦੇ ਨੇ ਕਿ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।